ਇਹ ਕੱਲ ਕਿਸਾਨਾਂ ਨੇ ਇੱਥੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਜਾਮ ਕੀਤਾ। ਇਹਦਾ ਮੁੱਖ ਕਾਰਨ ਹੈ ਕਿ ਪਿਛਲੇ 1 ਮਹੀਨੇ ਤੋਂ ਲਗਭਗ ਹਰਿਆਣੇ ਦੇ ਜਿਹੜੇ ਨੌਜਵਾਨ ਕਿਸਾਨ ਨੇ 3 ਨਵਦੀਪ ਜਲਵੇੜਾ, ਗੁਰਕੀਰਤ ਤੇ ਅਨੀਸ਼ ਖੜਕੜ, ਉਹਨਾਂ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ। ਤੇ ਉਹਨਾਂ ਦੇ ਵਿੱਚੋਂ ਅਨੀਸ਼ ਖੜਕੜ ਨੇ ਜੋ ਉਹ ਉਸੇ ਸਮੇਂ ਤੋਂ ਹੀ ਲਗਭਗ ਮਹੀਨੇ ਤੋਂ ਹੀ ਉਹ ਭੁੱਖ ਹੜਤਾਲ ਤੇ ਬੈਠੇ ਨੇ। ਉਹਨਾਂ ਦੀ ਸਿਹਤ ਵੀ ਲਗਾਤਾਰ ਖਰਾਬ ਹੋ ਰਹੀ ਹੈ ਤੇ ਹਰਿਆਣੇ ਇਹ ਰੇਲਵੇ ਟਰੈਕ ਨੂੰ ਜਾਮ ਕਰਨ ਦਾ ਸੱਦਾ ਪਹਿਲਾਂ ਕਿਸਾਨਾਂ ਨੇ 9 ਅਪ੍ਰੈਲ ਦਾ ਦਿੱਤਾ ਸੀ। ਫਿਰ ਪੰਜਾਬ ਤੇ ਹਰਿਆਣਾ ਪ੍ਰਸ਼ਾਸਨ ਨੇ ਇਹ ਆਸ਼ਵਾਸਨ ਦਿੱਤਾ, ਵਿਸ਼ਵਾਸ ਦਵਾਇਆ ਕਿ ਸਾਨੂੰ ਹਫ਼ਤੇ ਦਾ ਟਾਈਮ ਦੇ ਦਿਓ, ਅਸੀਂ ਨੌਜਵਾਨਾਂ ਨੂੰ ਰਿਹਾ ਕਰ ਦਾਂਗੇ। ਤਾਂ 16 ਤਰੀਕ ਨੂੰ ਉਹਨਾਂ ਦਾ ਹਫ਼ਤਾ ਪੂਰਾ ਹੋ ਗਿਆ, ਪਰ ਉਹਨਾਂ ਨੇ ਆਪਦੀ ਵਾਅਦੇ ਤੋਂ ਪਿੱਛੇ ਹਟ ਕੇ ਨੌਜਵਾਨ ਰਿਹਾ ਨਹੀਂ ਕੀਤੇ। ਤਾਂ ਉਹਦੇ ਚੱਲਦੇ ਹੋਏ ਕੱਲ੍ਹ ਤੋਂ ਇਹ ਰੇਲਵੇ ਟਰੈਕ ਜਾਮ ਕੀਤਾ ਹੋਇਆ ਪੂਰੀ ਤਰੀਕੇ ਨਾਲ। ਤੇ ਇਹਦੇ ਨਾਲ ਕੁਝ ਪ੍ਰਬੰਧਕੀ ਮਸਲੇ ਵੀ ਨੇ ਮੋਰਚੇ ਨੂੰ ਲੈ ਕੇ, ਬਿਜਲੀ ਪਾਣੀ ਤੇ ਸਫਾਈ ਦਾ, ਉਹ ਵੀ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ, ਉਹ ਤੋਂ ਵੀ ਪ੍ਰਸ਼ਾਸਨ ਲਗਾਤਾਰ ਭੱਜ ਰਿਹਾ ਤੇ ਉਹ ਪ੍ਰਬੰਧ ਵੀ ਨਹੀਂ ਕਰ ਰਿਹਾ। ਤਾਂ ਇਹਨਾਂ ਗੱਲਾਂ ਨੂੰ ਲੈ ਕੇ ਰੇਲਵੇ ਟਰੈਕ ਜਾਮ ਕੀਤਾ ਹੋਇਆ। ਅਸਲ ਜਿਹੜੇ ਸਫਾਈ ਵਾਲੇ, ਬਿਜਲੀ ਵਾਲੇ, ਉਹ ਕੀ ਤੁਹਾਡੀ ਬਿਜਲੀ ਕੱਟੀ ਗਈ ਹੈ ਮੋਰਚੇ ਦੀ? ਪੰਜਾਬ ਪੁਲਿਸ ਦਾ, ਪੰਜਾਬ ਪ੍ਰਸ਼ਾਸਨ ਦਾ ਜਿਹੜਾ ਇੱਥੇ ਜ਼ਿਲ੍ਹਾ ਪੈਂਦਾ, ਉਹਦਾ ਕੀ ਰਵੱਈਆ ਤੁਹਾਡੇ? ਉਹਦਾ ਬਿਜਲੀ ਦਾ ਮਾਮਲਾ ਇੱਦਾਂ ਗਾ ਕਿ ਬਿਜਲੀ ਦਾ ਪ੍ਰੋਪਰ ਇੱਥੇ ਬੰਦੋਬਸਤ ਨਹੀਂ। ਆਪਾਂ ਹੁਣ ਮੇਨ ਹਾਈਵੇ ਤੇ ਬੈਠੇ ਆ, ਇਹਨਾਂ ਨੂੰ ਕਿਹਾ ਸੀ ਕਿ ਮੱਛਰ ਹੈ, ਗਰਮੀ ਹੈ, ਤੇ ਉਹ ਸਾਰੇ ਦੇ ਚੱਲਦੇ ਹੋਏ ਬਿਜਲੀ ਦਾ ਪ੍ਰਬੰਧ ਕੀਤਾ। ਜੋ ਟਰਾਂਸਫਾਰਮਰਾਂ ਦੀ ਜ਼ਰੂਰਤ ਆ ਉਹ ਲਾਈ ਜਾਵੇ, ਟਰਾਂਸਫਾਰਮਰ ਛੋਟੇ ਨੇ ਤਾਂ ਉਹਨਾਂ ਨੂੰ ਵਧਾਇਆ ਜਾਵੇ, ਤੇ ਤਾਰਾਂ, ਕੂਲਰ ਵੀ ਚੱਲਦੇ ਨੇ ਇੱਥੇ, ਉਹ ਲੰਗਰ ਪਾਣੀ ਚੱਲਦਾ ਗਾ, ਉਹ ਸਾਰੇ ਦੇ ਚੱਲਦੇ ਹੋਏ ਪ੍ਰੋਪਰ ਪ੍ਰਬੰਧ ਨਹੀਂ ਹੈਗਾ, ਜਿਹਦੇ ਕਰਕੇ ਸ਼ਾਰਟ ਸਰਕਟਿੰਗ ਨਾਲ ਪਿਛਲੇ ਦਿਨਾਂ 'ਚ ਅੱਗ ਵੀ ਲੱਗੀ ਹੈ। ਤੇ ਉਹ ਤੋਂ ਬਿਨਾਂ ਪਾਣੀ ਦਾ, RO ਵਾਲੇ ਪਾਣੀ ਦਾ, ਤੇ ਫਿਰ ਸਫਾਈ ਦਾ ਮਾਮਲਾ ਲਗਾਤਾਰ, ਤਾਂ ਇਹ ਸਾਰੇ ਮਸਲੇ ਉਵੇਂ ਚੱਲੀ ਜਾ ਰਹੇ ਨੇ। ਤੇ ਕੱਲ੍ਹ ਪੁਲਿਸ ਨੇ ਜਦੋਂ ਤੁਸੀਂ ਇੱਥੇ ਆ ਰਹੇ ਸੀਗੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ? ਪੰਜਾਬ ਪੁਲਿਸ ਨੇ ਇੱਕ ਵਾਰ ਜਿਹੜਾ ਮਤਲਬ ਲਗਭਗ 2000 ਜਿਹੜਾ ਪੰਜਾਬ ਪੁਲਿਸ ਇੱਥੇ ਨੰਬਰ ਦੇ ਵਿੱਚ ਸੀਗੀ, ਇੱਥੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਸਾਰੇ ਆਪਦੇ ਪਾਣੀ ਦੀਆਂ ਵਿਛਾੜਾਂ ਵਾਲੀ ਗੱਡੀ ਤੇ ਉਹ ਸਾਰਾ ਜਿਹੜਾ ਤਾਮਾ ਜਾਮਾ ਆਪਦਾ ਲਿਆਂਦਾ ਸੀ। ਪਰ ਮੂਹਰੋਂ ਕਿਸਾਨਾਂ ਦਾ ਰੋਹ ਦੇਖ ਕੇ ਜਾਂ ਕਿਸਾਨਾਂ ਦਾ ਨੰਬਰ ਦੇਖ ਕੇ ਮੌਕੇ 'ਤੇ ਫਿਰ ਉਹ ਉਸ ਪੱਧਰ 'ਤੇ ਸਖਤੀ ਤਾਂ ਉਹਨਾਂ ਨੇ ਕੀਤੀ ਨਹੀਂ, ਤਾਂ ਕਿਸਾਨਾਂ ਦੇ ਵਹਾਅ ਨਾਲ ਪਿੱਛੇ ਹਟਾ ਦਿੱਤੇ ਗਏ। ਤੇ ਕਦੋਂ ਤੱਕ ਤੁਹਾਡਾ ਇਹ ਰੇਲਵੇ ਟਰੈਕ ਜਾਮ ਕਰਨ ਦਾ ਜਿਹੜਾ ਸੱਦਾ ਜਾਰੀ ਹੋਊਗਾ? ਇਹ ਰੇਲਵੇ ਟਰੈਕ ਜਦੋਂ ਤੱਕ ਖਾਸ ਕਰ ਨੌਜਵਾਨਾਂ ਦੀ ਜਿਹੜੀ ਮੁੱਖ ਮੰਗ ਆ ਕਿ ਰਿਹਾਈ ਨਹੀਂ ਹੁੰਦੀ, ਤੇ ਇਹ ਤੋਂ ਬਿਨਾਂ ਇਹ ਵੀ ਅੱਗੇ ਕਿ ਜੇ ਆਉਣ ਵਾਲੇ ਦਿਨਾਂ 'ਚ ਨਹੀਂ ਕੋਈ ਸਰਕਾਰ ਰਿਸਪੌਂਸ ਦਿੰਦੀ ਤਾਂ ਹੋਰ ਵੀ ਰੇਲਵੇ ਟਰੈਕ ਜਾਮ ਕੀਤੇ ਜਾਣਗੇ। ਇੱਕ ਤੁਹਾਡੇ 'ਤੇ ਆਰੋਪ ਲੱਗ ਰਿਹਾ ਕਿ ਹੁਣ ਤਾਂ ਕੋਈ ਸਰਕਾਰ ਹੀ ਨਹੀਂ ਹੁੰਦੀ, ਚੋਣ ਜ਼ਾਬਤਾ ਲੱਗਿਆ ਹੋਇਆ। ਚੋਣ ਜ਼ਾਬਤੇ 'ਤੇ ਕਿਹੜਾ ਅੰਦੋਲਨ ਹੁੰਦਾ ਹੈ? ਨਹੀਂ, ਸਾਡੀ ਤਾਂ ਮੰਗ ਮੇਨਲੀ ਪੁਲਿਸ ਪ੍ਰਸ਼ਾਸਨ ਨਾਲ ਆ। ਪੁਲਿਸ ਪ੍ਰਸ਼ਾਸਨ ਤਾਂ ਨਹੀਂ ਘਰੇ ਬੈਠਦੀ ਚੋਣ ਜ਼ਾਬਤੇ 'ਚ, ਤਾਂ ਪੁਲਿਸ ਪ੍ਰਸ਼ਾਸਨ ਦਾ ਉਹਦਾ ਕੰਮ ਚੱਲ ਰਿਹਾ, ਕੋਰਟ ਕਚਹਿਰੀਆਂ ਸਾਰੇ ਆਪਦਾ ਕੰਮ ਕਰ ਰਹੇ ਨੇ। ਤਾਂ ਇਹਦਾ ਇਸ ਗੱਲ ਨਾਲ ਤਾਂ ਕੋਈ ਸੰਬੰਧ ਨਹੀਂ ਹੈਗਾ ਕਿ ਚੋਣ ਜ਼ਾਬਤਾ ਲੱਗਿਆ ਜਾਂ ਨਾ ਲੱਗਿਆ, ਜਾਂ ਜਿਹੜੇ ਉੱਥੇ ਮੋਰਚੇ ਦੇ ਬਿਜਲੀ ਪਾਣੀ ਦਾ ਬੰਦੋਬਸਤ ਕਰਨਾ, ਉਹਦਾ ਵੀ ਕੋਈ ਚੋਣ ਜ਼ਾਬਤੇ ਨਾਲ ਕੋਈ ਸੰਬੰਧ ਨਹੀਂ ਹੈਗਾ। ਤੇ ਉਹ ਬਹੁਤ ਚੀਜ਼ਾਂ ਜੋ ਸਰਕਾਰ ਨੇ ਕਰਾਉਣੀਆਂ ਹੁੰਦੀਆਂ ਚੋਣ ਕਮਿਸ਼ਨਰ ਦੇ ਜ਼ਰੀਏ ਹੁੰਦੀਆਂ ਨੇ, ਬਸ ਇੰਨਾ ਕੀ ਫਰਕ ਹੁੰਦਾ। ਬਾਕੀ ਪੁਲਿਸ ਪ੍ਰਸ਼ਾਸਨ ਨੇ ਤਾਂ ਆਪਦਾ ਕੰਮ ਉਵੇਂ ਹੀ ਕਰਦੇ ਰਹਿਣਾ ਹੁੰਦਾ ਗਾ। ਜਿਹੜਾ ਨੌਜਵਾਨ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾ ਕਰਨਾ, ਉਹਦਾ ਜਿਹੜਾ ਕਾਨੂੰਨੀ ਪ੍ਰੋਸੀਜਰ ਆ ਕਿ ਜੋ ਐਪਲੀਕੇਸ਼ਨ ਦੇਣੀ ਕੋਰਟ 'ਚ ਕਿ ਉਹ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਉਹ ਕਿਸੇ ਗੱਲ 'ਚ ਸ਼ਾਮਲ ਨਹੀਂ ਹੈਗੇ, ਤਾਂ ਇਹਦੇ 'ਚ ਚੋਣ ਜ਼ਾਬਤੇ ਨਾਲ ਕੋਈ ਸੰਬੰਧ ਨਹੀਂ ਇਸ ਗੱਲ ਦਾ। ਸ਼ੁਕਰੀਆ।